व्यूअर्स ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਨਵੀਨ ਮਹਾਜਨ ਜੀ ਦੀ ਹੈ। ਇਹ ਲਿਖਦੇ ਹਨ, ਮੈਨੂੰ ਪਤਾ ਹੈ ਤੁਸੀਂ ਮੇਰੀ ਈਮੇਲ ਦਾ ਜਵਾਬ ਨਹੀਂ ਦਿਓਗੇ। ਮੈਂ ਤੁਹਾਡੇ ਇਨਬਾਕਸ ਵਿੱਚ ਬਹੁਤ ਵਾਰ ਹਿੰਦੁਸਤਾਨ ਮੁਰਦਾਬਾਦ ਦੇ ਕਮੈਂਟ ਦੇਖਦਾ ਹਾਂ। ਮੁਰਦਾਬਾਦ ਤਾਂ ਹੁਣ ਤੁਹਾਡਾ ਬਣੂਗਾ। ਇਹ ਨਾ ਸਮਝੋ ਕਿ ਤੁਸੀਂ ਅਮਰੀਕਾ ਵਿੱਚ ਬੈਠ ਕੇ ਸੁਰੱਖਿਅਤ ਹੋ ਗਏ ਹੋ। ਭਾਰਤ ਵਿੱਚੋਂ ਹੁਣ ਸਿੱਖ ਧਰਮ ਦਾ ਸਫਾਇਆ ਕਰ ਦਿੱਤਾ ਜਾਵੇਗਾ। ਇਹ ਸਿਰਫ ਇੱਕ ਬੀਤੇ ਦਾ ਇਤਿਹਾਸ ਬਣ ਕੇ ਰਹਿ ਜਾਵੇਗਾ। ਮੈਨੂੰ ਪਤਾ ਹੈ ਤੁਸੀਂ ਕਹੋਗੇ ਕਿ ਅਸੀਂ ਸਿੱਖ ਹਾਂ, ਇਸ ਲਈ ਅਸੀਂ ਕਿਸੇ ਤੋਂ ਨਹੀਂ ਡਰਦੇ। ਇਹ ਸਾਡੇ ਲਈ ਇੱਕ ਲਿਹਾਜ਼ ਨਾਲ ਚੰਗਾ ਹੈ। ਇਸ ਤਰ੍ਹਾਂ ਸਾਡਾ ਕੰਮ ਸੌਖਾ ਹੋ ਜਾਵੇਗਾ। ਜੀ ਡਾਕਟਰ ਸਾਹਿਬ ਦੇਖੋ, ਇਹਨਾਂ ਦੀ ਇੰਤਜ਼ਾਰ ਤਾਂ ਰਹਿੰਦਾ ਹੀ ਹੈ ਹਮੇਸ਼ਾ ਹੀ, ਕਿਉਂਕਿ ਇਹ ਜਿਹੜਾ ਵਿਊ ਪੁਆਇੰਟ ਹੈ ਇਹ ਬਹੁ ਗਿਣਤੀ ਹਿੰਦੂਤਵਾ ਦਾ ਮਾਈਂਡ ਸੈਟ ਹੈ। ਔਰ ਜਦੋਂ ਤੁਸੀਂ ਦੁਸ਼ਮਣ ਦੇ ਨਾਲ ਲੜਨਾ ਹੈ ਤੇ ਫਿਰ ਤੁਹਾਨੂੰ ਦੁਸ਼ਮਣ ਦਾ ਮਾਈਂਡ ਸੈਟ ਕੀ ਹੈ, ਉਹਦੇ ਸੋਚਣ ਦਾ ਢੰਗ ਕੀ ਹੈ, ਉਹਦੀ ਕਾਰਗੁਜ਼ਾਰੀ ਕੀ ਹੋਏਗੀ, ਕਿਹੜੀ ਚੀਜ਼ ਉਹਨਾਂ ਨੂੰ ਬਹੁਤ ਖੁਸ਼ੀ ਦਿੰਦੀ ਹੈ, ਕਦੋਂ ਉਹ ਗਮਗੀਨ ਹੁੰਦੇ ਨੇ ਜੀ। ਔਰ ਡਾਕਟਰ BR ਅੰਬੇਦਕਰ ਜਿਹੜੇ ਬਹੁਤ ਵੱਡੇ ਬੁੱਧੀਜੀਵੀ ਹੋਏ ਨੇ, ਬਹੁਤ ਵੱਡੇ ਫਿਲਾਸਫਰ ਔਰ ਚਿੰਤਕ ਹੋਏ ਨੇ 20ਵੀਂ ਸਦੀ ਦੇ ਸਾਊਥ ਏਸ਼ੀਆ 'ਚ। ਈਵਨ ਸਰ ਕਪੂਰ ਸਿੰਘ ਹੋਰਾਂ ਦਾ ਕਹਿਣਾ। ਸੋ ਉਹਨਾਂ ਨੇ ਇੱਕ ਵਾਰ ਕਿਹਾ ਸੀ ਕਿ ਜਦੋਂ ਬਹੁ ਗਿਣਤੀ ਖੁਸ਼ ਹੋ ਰਹੀ ਹੋਏ, ਉਹਨਾਂ ਦੇ ਲੀਡਰ ਖਾਸ ਤੌਰ ਤੇ ਸਮਝੋ ਕਿ ਘੱਟ ਗਿਣਤੀਆਂ ਦਾ ਕੋਈ ਨੁਕਸਾਨ ਹੋਣ ਵਾਲਾ ਹੈ। ਜੀ ਜੀ ਬਿਲਕੁਲ। ਤੇ ਜਦੋਂ ਉਹ ਉਦਾਸ ਹੋਣ ਜਾਂ ਕਿਸੇ ਇਸ਼ੂ ਦੇ ਉੱਤੇ ਉਹ ਖਫਾ ਹੋਣ ਤੇ ਉਦੋਂ ਸਮਝੋ ਕਿ ਘੱਟ ਗਿਣਤੀਆਂ ਦਾ ਭਲਾ ਹੋਣ ਵਾਲਾ। ਤੇ ਇਹ ਨਾ ਖੁਸ਼ੀ ਹੈ ਤੇ ਨਾ ਉਦਾਸ ਨੇ, ਇਹ ਚਾਂਬਲਣਾ ਕਹਿੰਦੇ ਨੇ ਇਹਨੂੰ ਪੰਜਾਬੀ ਦੇ ਵਿੱਚ, ਭੂਤਰਨਾ ਜੀ। ਸੋ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਦਾ ਜਿਹੜਾ ਗੁਰੂ ਘੰਟਾਲ ਹੈ ਮੋਦੀ, ਨਮੋ ਨਰਿੰਦਰ ਮੋਦੀ, ਉਹ ਹੁਣ ਦਿੱਲੀ ਦੇ ਤਖਤ ਤੇ ਹਿੰਦੂਤਵਾ ਦੇ ਰਾਸਤੇ ਚੜ੍ਹ ਕੇ ਆ ਗਿਆ। ਤੇ ਇਹਨਾਂ ਨੂੰ ਲੱਗਦਾ ਕਿ ਹੁਣ ਅਸੀਂ ਸਫਾਇਆ ਕਰ ਦਿਆਂਗੇ, ਸਾਰੇ ਮੁਸਲਮਾਨ ਵੀ ਜਿਹੜੇ ਨੇ ਉਹਨਾਂ ਨੂੰ ਵਾਪਸ ਹਿੰਦੂ ਬਣਾ ਲਾਂਗੇ। ਸਿੱਖ ਧਰਮ ਦਾ ਜਿਵੇਂ ਇਹਨੇ ਕਿਹਾ ਕਿ ਜੀ ਅਸੀਂ ਸਫਾਇਆ ਕਰ ਦਿਆਂਗੇ ਭਾਰਤ ਚੋਂ। ਫਿਰ ਉਹਨਾਂ ਨੂੰ ਲੱਗਦਾ ਅਸੀਂ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ, ਤਿੱਬਤ, ਇਹ ਸਾਰੇ ਫਤਿਹ ਕਰਕੇ ਅਖੰਡ ਭਾਰਤ ਬਣਾਵਾਂਗੇ। ਔਰ ਅਖੰਡ ਭਾਰਤ ਬਣਾ ਕੇ ਫਿਰ ਅਸੀਂ ਜਿਹੜਾ ਹੈ ਉਹ ਭਾਰਤ ਮਾਤਾ ਦੇ ਸਪੁੱਤਰ ਬਣ ਜਾਵਾਂਗੇ। ਔਰ ਭਾਰਤ ਮਾਤਾ ਨੂੰ ਅਸੀਂ ਜਿਹੜਾ ਉਹ ਪੂਰਾ ਕਰ ਦਿਆਂਗੇ। ਉਹ ਖੰਡ ਹੋਏ ਨੇ। ਅਖੰਡ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਨਾ ਟੁੱਟੇ, ਵੀ ਇਹ ਭਾਰਤ ਦੇ ਖੰਡ ਕੀਤੇ ਹੋਏ ਨੇ, ਟੁਕੜੇ ਕੀਤੇ ਹੋਏ ਨੇ। ਜੀ ਦੇਖੋ, ਅਸੀਂ ਸਮਝਦੇ ਹਾਂ ਵੀ ਸਾਡੇ ਸੂਝਵਾਨ ਜਿਹੜੇ ਦਰਸ਼ਕ ਨੇ ਜਾਂ ਸਰੋਤੇ ਨੇ, ਉਹ ਤਾਂ ਇਸ ਕਿਸਮ ਦੀ ਸੋਚ ਨੂੰ ਚੰਗੀ ਤਰ੍ਹਾਂ ਸਮਝਦੇ ਨੇ। ਔਰ ਅਸੀਂ ਇਹਨਾਂ ਨੂੰ ਇਸ ਲਈ ਐਕਨੋਲਜ ਵੀ ਕਰਦੇ ਹਾਂ ਤਾਂ ਕਿ ਪਤਾ ਲੱਗੇ ਕਿ ਇੱਕ ਪਾਸੇ ਸਾਡੀ ਕੌਮ ਦੇ ਵਿੱਚ ਇਸ ਕਿਸਮ ਦੇ ਲੋਕਾਂ ਦੀ ਕੋਈ ਘੱਟ ਗਿਣਤੀ ਨਹੀਂ ਹੈ, ਜਿਹੜੇ ਕਿ ਚੰਗਾ ਕੰਮ ਕਰਨ ਲਈ ਵੀ, ਜਿਵੇਂ ਤੁਸੀਂ ਕੌਮ ਦਾ ਕੰਮ ਕਰਦੇ ਹੋ, ਖਾਲਿਸਤਾਨ ਦੀ ਗੱਲ ਕਰਦੇ ਹੋ, ਮਨੁੱਖੀ ਹੱਕਾਂ ਦੀ ਗੱਲ ਕਰਦੇ ਹੋ, ਇਹਦੇ ਬਾਵਜੂਦ ਉਹ ਤੁਹਾਡਾ ਵਿਰੋਧ ਕਰਦੇ ਨੇ। ਜੀ। ਉਹਨਾਂ ਨੂੰ ਪਤਾ ਨਹੀਂ ਕਿਹੜਾ ਬੱਗ ਉਹਨਾਂ ਨੂੰ ਚੰਬੜਿਆ ਹੁੰਦਾ ਕਿ ਤੁਸੀਂ ਗੁਰਦੁਆਰਿਆਂ 'ਚ ਚਲੇ ਜਾਓ। ਕੁਛ ਐਸੇ ਵੀ ਹੋਣਗੇ ਪਹਿਲਾਂ ਬੈਠੇ ਨੇ ਐਨ ਅੱਖਾਂ ਬੰਦ ਕਰਕੇ ਸਮਾਧੀ ਲਾਈ ਹੈ, ਜਿਵੇਂ ਸਾਹ ਉਹਨਾਂ ਦਾ ਉੱਤੇ 10ਵੇਂ ਦੁਆਰ ਤੇ ਚੜ੍ਹਿਆ। ਜਿਉਂ ਹੀ ਜਿਹੜੀ ਹੈ ਉਹ ਕੋਈ ਸਪੀਚ ਸ਼ੁਰੂ ਹੋਏਗੀ ਜਾਂ ਪੰਥਕ ਗੱਲ ਹੋਏਗੀ, ਉਹ ਐਂ ਦੌੜਦੇ ਨੇ ਜਿਵੇਂ ਕੀੜੀਆਂ ਲੜ ਗਈਆਂ ਜੀ। ਔਰ ਇਹ ਹਰ ਥਾਂ ਤੇ, ਹੁਣ ਮੈਂ ਤਾਂ 25 ਸਾਲ ਤੋਂ ਦੇਖਦਾ, ਔਰ ਉਹਨਾਂ ਚੋਂ ਕਈ ਬੜੇ ਸਾਬਤ ਸੂਰਤ ਐਨ ਲੱਗਣਗੇ ਕਿ ਬੜੇ ਆਦਰਸ਼ ਸਿੱਖ ਨੇ, ਲੇਕਿਨ ਮਤਲਬ ਉਹਨਾਂ ਨੂੰ ਵੀ ਆਪਣੀ ਜਿਹੜੀ ਕੌਮੀ ਗੱਲ ਹੈ ਉਹ ਭੂੰਡ ਦੀ ਤਰ੍ਹਾਂ ਲੜਦੀ ਹੈ ਜੀ। ਫਿਰ ਇੱਕ ਉਹ ਨੇ ਜਿਹੜੇ ਬੇਸ਼ੱਕ ਹਿੱਸਾ ਬਣੇ ਰਹਿਣਗੇ ਜਾਂ ਉਹ ਉਸ ਚਰਚਾ ਦੇ ਵਿੱਚ ਵੀ ਆਉਣਾ ਚਾਹਣਗੇ ਜੀ। ਉਹਨਾਂ ਨੂੰ ਆਪਣੀ ਕੌਮ ਨਾਲੋਂ ਜ਼ਿਆਦਾ ਫਿਰ ਫਿਕਰ ਦੂਜਿਆਂ ਦਾ ਲੱਗਾ ਹੁੰਦਾ ਹੈ ਕਿ ਜੀ ਦੱਸੋ ਖਾਲਿਸਤਾਨ 'ਚ ਕੱਲ ਨੂੰ ਹਿੰਦੂਆਂ ਦਾ ਕੀ ਬਣੇਗਾ, ਦੂਸਰਿਆਂ ਦਾ ਕੀ ਬਣੇਗਾ। ਇੱਕ ਉਹ ਕਲਾਸ ਹੈ ਜਿਨ੍ਹਾਂ ਨੇ ਆਪ ਕੁਛ ਨਹੀਂ ਕਰਨਾ ਹੈ, ਪਰ ਉਹ ਇਸ ਨਾਂ ਦੇ ਥੱਲੇ ਹੀ ਕਿ ਜੀ ਤੁਸੀਂ ਕਿਉਂਕਿ ਨਾਂ ਖਾਲਸਾ ਰੱਖਿਆ ਹੈ, ਖਾਲਿਸਤਾਨ ਦਾ ਮਤਲਬ ਇਹ ਹੈ ਵੀ ਉਹਦੇ 'ਚੋਂ ਬਾਕੀ ਨਹੀਂ ਰਹਿਣਗੇ, ਨਹੀਂ ਤੇ ਉਹਨਾਂ ਦਾ ਕੀ ਬਣੇਗਾ ਜੀ। ਹੁਣ ਉਹਨਾਂ 'ਚੋਂ ਇੱਕ ਕਲਾਸ ਫਿਰ ਅੱਗੇ ਹੈ ਜਿਹੜੇ ਆਪ ਸਿੱਖੀ 'ਚ ਕਮਜ਼ੋਰ ਨੇ, ਜਾਂ ਉਹਨਾਂ ਨੂੰ ਇਹੀ ਡਰ ਲੱਗਾ ਰਹਿੰਦਾ ਵੀ ਇਹ ਨਾ ਹੋਵੇ ਵੀ ਖਾਲਿਸਤਾਨ 'ਚ ਕਿਤੇ ਬਿਨਾਂ ਅੰਮ੍ਰਿਤ ਵਾਲਿਆਂ ਨੂੰ ਕੱਢ ਦੇਣ। ਉਹਨੂੰ ਕਿਹਾ ਜੀ ਇਹ ਕਿਤੇ ਸਾਡਾ ਕੀ ਬਣੇਗਾ, ਜਿਹੜੇ ਆਪ ਜਿਹੜੇ ਨੇ ਉਹ ਸਿਰ ਮੂੰਹ ਸਾਫ਼ ਹੁੰਦੇ ਨੇ ਜਿਹਨਾਂ ਦੇ ਸਫਾ ਚੱਟ, ਉਹ ਕਹਿਣਗੇ ਜੀ ਸਾਡਾ ਕੀ ਬਣੇਗਾ। ਹੁਣ ਇੱਕ ਪਾਸੇ ਤਾਂ ਅਸੀਂ ਇਸ ਕਲਾਸ ਨਾਲ ਲੜ ਰਹੇ ਹਾਂ, ਹੁਣ ਇਹ ਜਿਹੜਾ ਚਾਂਬੜੀ ਕਲਾਸ ਹੈ, ਭੂਤਰੀ ਹੋਈ ਕਲਾਸ ਹੈ, ਜਿਨ੍ਹਾਂ ਦੀ ਮੈਂਟਲ ਟ੍ਰੇਨਿੰਗ ਇਸ ਗੱਲ ਦੇ ਉੱਤੇ ਹੈ ਕਿ ਵੀ ਹਿੰਦੂ ਹਿੰਦੀ ਹਿੰਦੁਸਤਾਨ। ਔਰ ਇਹ ਗੱਲ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਇੱਕ ਫੋਰਨ ਮੈਗਜ਼ੀਨ ਦੇ ਕੋਰਸਪੋਂਡੈਂਟ ਨੇ ਮੈਂਸ਼ਨ ਕੀਤਾ, ਗੋਰਖਪੁਰ ਬੈਲਟ ਦੇ ਵਿੱਚ ਉਹਨੇ ਇੰਟਰਵਿਊ ਕੀਤਾ ਬਹੁਤ ਸਾਰਿਆਂ ਨੂੰ। ਉਹਨਾਂ ਨੇ ਕਿਹਾ ਜੀ ਇਹ ਜਿਹੜਾ
ਉੱਪਰੋਂ ਵਿਕਾਸ ਦੇ ਏਜੰਡੇ ਦੀ ਗੱਲ ਹੋ ਰਹੀ ਹੈ। ਇਹ ਕਹਿ ਰਹੇ ਨੇ ਜੀ ਕਿ ਮੋਦੀ ਦਾ ਜਿਹੜਾ ਉਹ ਵਿਕਾਸ ਪੁਰਸ਼ ਦੇ ਤੌਰ ਤੇ ਉਹਨੂੰ ਵੇਚਿਆ ਜਾ ਰਿਹਾ, ਪਰ ਅੰਦਰ ਜਾ ਕੇ ਤੁਸੀਂ ਦੇਖੋ ਜਿਹੜੇ ਇਹਨਾਂ ਦੇ ਟ੍ਰੇਨਡ ਸੋਲਜਰ ਨੇ ਆਰਐਸਐਸ ਦੇ, ਉਹ ਤਾਂ ਪੂਰੀ ਨਫ਼ਰਤ ਦੇ ਨਾਲ ਜਿਹੜਾ ਉਹ ਹਿੰਦੂਤਵਾ ਦਾ ਏਜੰਡਾ ਅੱਗੇ ਦੇ ਰਹੇ ਨੇ, ਔਰ ਉਹ ਕਲੀਅਰ ਮੈਸੇਜ ਦੇ ਰਹੇ ਨੇ ਕਿ ਜਦੋਂ ਸਾਡੇ ਕੋਲ ਪਾਵਰ ਆਈ ਅਸੀਂ ਕੀ ਕਰਾਂਗੇ ਜੀ। ਔਰ ਜੇ ਦੇਖਣਾ ਹੋਏ ਕਿ ਵੀ ਇਸ ਪੀਰੀਅਡ ਦੇ ਵਿੱਚ ਕਿਵੇਂ ਮੋਦੀ ਦੇ ਆਉਣ ਤੋਂ ਬਾਅਦ ਕਿਸ ਕਿਸਮ ਦਾ, ਜਿਹਨੂੰ ਇੱਕ ਯੂਫੋਰੀਆ ਕਹਿੰਦੇ ਨੇ, ਇੱਕ ਯੂਫੋਰੀਆ ਤਾਂ ਨਜ਼ਰ ਆ ਰਿਹਾ, ਉਹ ਜ਼ਾਹਰ ਹੈ ਹੋਣਾ ਵੀ ਚਾਹੀਦਾ ਹੈ, ਕਿਉਂਕਿ ਜਿਨ੍ਹਾਂ ਨੇ ਹਿੰਦੂਤਵਾ ਦਾ ਏਜੰਡਾ ਲੈ ਕੇ ਤੁਰੇ, ਕਦੇ 2 ਸੀਟਾਂ ਸੀ ਉਹਨਾਂ ਦੀਆਂ ਪਾਰਲੀਮੈਂਟ ਦੇ ਵਿੱਚ, ਕਦੇ ਬੈਨ ਲੱਗਦੇ ਸੀ, ਅੱਜ ਉਹ ਤਖਤ ਤੇ ਬੈਠੇ ਨੇ ਜੀ। ਔਰ ਬਿਲਕੁਲ ਠੀਕ ਕਿਹਾ ਇੱਕ ਵੀਰ ਨੇ ਕਿ ਵੀ ਉਹ ਤਾਂ ਬਾਦਸ਼ਾਹ ਹੈ, ਹੁਣ ਉਹ ਕੋਈ ਪ੍ਰਧਾਨ ਮੰਤਰੀ ਨਹੀਂ ਬਣਿਆ, ਉਹ ਬਾਦਸ਼ਾਹ ਬਣਿਆ ਜੀ ਜੀ। ਹੁਣ ਇਹਨਾਂ ਹਾਲਾਤਾਂ 'ਚ ਇਸ ਕਿਸਮ ਦੇ ਲੋਕਾਂ ਦੀ ਜ਼ਹਿਨੀਅਤ ਜਿਹੜੀ ਹੈ ਉਹ ਸਾਫ਼, ਔਰ ਹੁਣ ਉਹ ਇਹ ਕਹਿੰਦੇ, ਉਹਨੂੰ ਪਤਾ ਹੈ ਕਿ ਵੀ ਸਿੱਖ ਹੀ ਰੈਜ਼ਿਸਟ ਕਰਨਗੇ ਜੀ। ਸਿੱਖਾਂ ਨੇ ਰੈਜ਼ਿਸਟ ਕੀਤਾ, ਪੋਲੀਟੀਕਲੀ ਵੀ ਰੈਜ਼ਿਸਟ ਕੀਤਾ। ਨਰਿੰਦਰ ਮੋਦੀ ਜਿਹੜਾ ਇਹਨਾਂ 'ਚੋਂ ਆਇਆ, ਇਹਨਾਂ ਦਾ ਹੀ ਸਾਰਾ ਦਾਰਮਦਾਰ ਕਰਨ ਵਾਲਾ, ਕਿਤੇ ਭਾਰਤ 'ਚ ਕਿਸੇ ਨੇ ਮੂੰਹ ਹੀ ਨਹੀਂ ਲਾਇਆ ਹੈ, ਕਿਉਂਕਿ ਹਿੰਦੂਤਵਾ ਦੀ ਵੇਵ ਦੇ ਸਾਹਮਣੇ ਕੌਣ ਖਲੋ ਸਕਦਾ। ਲੇਕਿਨ ਉਸ ਟੋਪੀ ਧਾਰੀ, ਉਸ ਟਿੱਕਾ ਧਾਰੀ, ਹਰਿਆਣੇ ਦੇ ਬਾਣੀਆ ਪਰਿਵਾਰ ਨਾਲ ਸੰਬੰਧਿਤ ਮੋਦੀ ਨੂੰ, ਇਸ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਨੇ ਗੱਲ ਨਾਲ ਲਾ ਲਿਆ। 35 ਸੀਟਾਂ ਜਿਹੜੀਆਂ ਨੇ ਅਸੈਂਬਲੀ ਦੀਆਂ, ਉਹ 35 ਹਲਕਿਆਂ 'ਚ ਉਹਦੀ ਮੈਜੋਰਿਟੀ ਰਹੀ ਹੈ ਜੀ ਜੀ। ਸੋ ਇਹਨਾਂ ਨੂੰ ਵੀ ਪਤਾ ਹੈ, ਔਰ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਸਿੱਖਾਂ ਦਾ ਵਰਤਾਰਾ ਪੰਜਾਬ ਦੇ ਵਿੱਚ ਹੋਇਆ ਹੈ, ਇਹ ਵੀ ਜਿਹੜਾ ਉਹਨਾਂ ਦਾ ਏਜੰਡਾ ਕਿ ਸਿੱਖ ਕਿਉਂ ਇਹ ਆਪਣੇ 'ਚ ਜਜ਼ਬ ਕਰਨੇ ਚਾਹੀਦੇ ਨੇ ਜਾਂ ਇਹਨਾਂ ਨੂੰ ਡਰਾਉਣਾ ਚਾਹੀਦਾ ਹੈ। ਆਉਣ ਵਾਲੇ ਦਿਨਾਂ 'ਚ ਮੈਂ ਦੇਖਦਾ ਵੀ ਹੋਰ ਵੀ ਸਿੱਖ ਘਰਾਂ 'ਚ ਕਈ ਇਹਨਾਂ ਤੋਂ ਡਰਦੇ ਆ, ਕਈ ਇਹਨਾਂ ਨੂੰ ਖੁਸ਼ ਕਰਨ ਲਈ ਸ਼ਿਵਲਿੰਗ ਸਥਾਪਿਤ ਕਰਨਗੇ ਜੀ ਜੀ, ਜਿਵੇਂ ਨਵਜੋਤ ਸਿੱਧੂ ਨੇ ਕੀਤਾ, ਜਾਂ ਜਿਵੇਂ ਬਿਆਨਬਾਜ਼ੀਆਂ ਅੰਦਰੋਂ ਅੰਦਰ ਆ ਰਹੀਆਂ ਨੇ, ਕੁਝ ਮੀਡੀਆ ਨੇ ਖਬਰਾਂ ਵੀ ਕੀਤੀਆਂ ਕਿ ਬੀਜੇਪੀ ਅੰਦਰ ਖਾਤੇ ਇਹ ਸੋਚ ਰਹੀ ਹੈ ਕਿ ਜੀ ਅਕਾਲੀ ਦਲ ਨੂੰ ਪਹਿਲਾਂ ਇੱਕ ਵਾਰੀ ਬਾਹਰੋਂ ਹਮਾਇਤ ਦਿੱਤੀ ਜਾਏ ਤੇ ਫਿਰ ਹੌਲੀ ਹੌਲੀ ਆਪਣੀ ਤਾਕਤ ਬਣਾਈ ਜਾਏ। ਵੀ ਅਕਾਲੀਆਂ ਤੋਂ ਨਾ ਖੁਸ਼ ਨੇ ਜੀ, ਅੰਮ੍ਰਿਤਸਰ ਦੇ ਸਿੱਖਾਂ ਤੋਂ ਤਾਂ ਖਾਸ ਤੌਰ ਤੇ ਨਾ ਖੁਸ਼ ਨੇ ਕਿ ਅਰੁਣ ਜੇਤਲੀ ਨੂੰ ਹਰਾਤਾ। ਨਰਿੰਦਰ ਮੋਦੀ ਦਾ ਰਾਈਟ ਹੈਂਡ ਮੈਨ, ਉਹਨਾਂ ਦਾ ਆਈਡੀਆਲੋਗ ਆਰਐਸਐਸ ਦਾ, 1,35,000 ਵੋਟਾਂ ਦੇ ਨਾਲ ਹਰਾਇਆ, ਔਰ ਉਹਦੇ ਚ ਕਈ ਜਿਹੜੇ ਐਨਾਲਿਸਿਸ ਕਰਦੇ ਨੇ ਕਹਿੰਦੇ ਜੀ ਕਾਰਨ ਉਹਦੇ ਹਾਰਨ ਦਾ ਹੈ ਕਿ ਉਹ ਸਿੱਖ ਨਹੀਂ ਹੈਗਾ ਜੀ ਜੀ। ਸੋ ਇਹ ਸਾਰੇ ਫੈਕਟਰ ਹੁਣ ਇਹਨਾਂ ਦੀ ਬੈਕ ਆਫ ਮਾਈਂਡ ਚ ਨੇ। ਇਹ ਤਾਂ ਵਿਚਾਰਾ ਉਹੀ ਕਿਤੇ ਬਾਹਰ ਚਾਹ ਚੂ ਪਿਆਉਂਦਾ ਹੋਣਾ ਹੈ ਆਰਐਸਐਸ ਵਾਲਿਆਂ ਦੀ, ਜਿੱਥੇ ਕਿਤੇ ਮੀਟਿੰਗ ਹੋਣੀ ਹੈ, ਇਹਦੀ ਕੋਈ ਏਡੀ ਪੁੱਛਗਿੱਛ ਤਾਂ ਨਹੀਂ ਲੱਗਦੀ ਜੀ। ਲੇਕਿਨ ਮਾਈਂਡ ਸੈਟ ਉਹੀ ਹੈ। ਹੁਣ ਇਹੀ ਜਿਹੜਾ ਕਹਿੰਦਾ ਸੀ ਜੇ ਮੇਰੇ ਮਾਮੇ ਦੇ ਦੋਸਤ ਸਿੱਖ, ਮੈਂ ਕਸ਼ਮੀਰ ਚੋਂ ਆਇਆ, ਮੈਂ ਭਾਵੇਂ ਕੁਝ ਵੀ ਹੋਇਆ ਮੈਨੂੰ ਸਿੱਖਾਂ ਨਾਲ ਬੜਾ ਪਿਆਰ ਹੈ, ਇਹ ਤਾਂ ਤੁਹਾਡੇ ਵਰਗੇ ਲੋਕ ਬਾਹਰ ਬੈਠੇ ਖਰਾਬ ਕਰਦੇ ਨੇ। ਉਹ ਇਹ ਕਹਿੰਦਾ ਅਸੀਂ ਹਿੰਦੁਸਤਾਨ ਚੋਂ ਮਿਟਾ ਦੇਾਂਗੇ ਤੁਹਾਨੂੰ, ਯੂ ਵਿਲ ਬੀ ਅ ਹਿਸਟਰੀ ਜੀ। ਸਿੱਖ ਜਿਹੜੇ ਨੇ ਇਤਿਹਾਸ 'ਚ ਰਹਿ ਜਾਣਗੇ। ਸੋ ਇਹ ਕਾਕਾ ਨਵੀਨ ਜਾ ਕੇ ਚਾਹ ਚੂ ਪੀ ਆਪਣਾ, ਔਰ ਆਪਣਾ ਦੇਖ, ਇਦਾਂ ਦੇ ਤੇਰੇ ਵਰਗੇ ਕਈ ਜਿਹੜੇ ਨੇ ਉਹ ਆਏ ਤਾਂ ਕਈ ਗਏ। ਤੁਸੀਂ ਆਪਣੇ ਆਪ ਨੂੰ ਦੇਖੋ ਵੀ ਤੁਸੀਂ ਬਚ ਗਏ ਪਿਛਲੇ ਪੀਰੀਅਡ 'ਚ, ਤੁਸੀਂ ਸਿੱਖਾਂ ਦੇ ਥੱਲੇ ਲੁੱਕ ਕੇ, ਨਹੀਂ ਤਾਂ ਤੁਹਾਡਾ ਹਾਲ ਜੋ ਕੀਤਾ ਹੁੰਦਾ ਹਾਕਮਾਂ ਨੇ, ਉਹ ਤੁਹਾਨੂੰ ਪਤਾ ਹੀ ਆ 1000 ਸਾਲ ਤੁਸੀਂ ਕੀ ਕਰਵਾਉਂਦੇ ਰਹੇ ਹੋ ਜੀ। ਉਹ ਅਲਾਉਦੀਨ ਖਿਲਜੀ ਦੀ ਇੱਕ ਡਿਕਰੀ ਸੀ ਕਿ ਵੀ ਜੇ ਹਾਕਮ ਨੂੰ ਜਮਾਤ ਦਾ ਕੋਈ ਥੁੱਕਣਾ ਚਾਹੇ ਤੇ ਹਿੰਦੂ ਮੂੰਹ ਅੱਡ ਦੇ, ਤੇ ਇਹ ਮੂੰਹ ਅੱਡ ਕੇ ਥਕਾਉਂਦੇ ਰਹੇ ਨੇ। ਤੇ ਹੁਣ ਇਹ ਸਾਨੂੰ ਧਮਕੀਆਂ ਦੇ ਰਹੇ ਨੇ ਕਿ ਜੀ ਇਹ ਸਿੱਖਾਂ ਨੂੰ ਮਿਟਾ ਦੇਣਗੇ ਸਫਾਈ ਹਸਤੀ ਤੋਂ, ਤੇ ਇਹ ਕਰ ਦੇਣਗੇ ਉਹ ਕਰ ਦੇਣਗੇ ਜੀ। ਤੁਸੀਂ ਆਪਣਾ ਦੇਖੋ ਹਾਲ ਕਿ ਵੀ ਤੁਹਾਡਾ ਹਾਲ ਅਲਟੀਮੇਟਲੀ ਕੀ ਹੋਣਾ। ਤੁਹਾਨੂੰ ਇਹਨਾਂ ਜ਼ੁਲਮਾਂ ਦੀ ਸਜ਼ਾ ਜਿਵੇਂ ਸਿੱਖਾਂ ਨੇ ਚੰਦੂ ਨੂੰ ਦਿੱਤੀ ਸੀ, ਲਾਹੌਰ ਦੀਆਂ ਗਲੀਆਂ ਦੇ ਵਿੱਚ ਟਕਾ ਮੰਗਵਾ ਕੇ, ਤਾਂ ਪੜਪੁੰਜੇ ਨੇ ਕੜਛਾ ਮਾਰਿਆ ਸੀ ਉਹਦੇ ਸਿਰ 'ਚ, ਤੇ ਜਿਵੇਂ ਸੁੱਚਾਨੰਦ ਨੂੰ ਸਰਹੰਦ ਦੇ ਵਿੱਚ ਘੜੀਸ ਕੇ ਸਣੇ ਟੱਬਰ ਸਜ਼ਾ ਦਿੱਤੀ ਗਈ ਸੀ, ਉਦੋਂ ਤੋਂ ਸੈਕੰਡਰੀ ਸੀ, ਮੁਗਲ ਰੂਲਰਸ ਨੂੰ ਭੜਕਾਉਣ ਵਾਲੇ ਸੀ। ਹੁਣ ਤੁਹਾਡੀਆਂ ਕਰਤੂਤਾਂ ਜਿਹੜੀਆਂ ਨੇ ਉਹ ਤਾਂ ਸਿੱਧੇ ਤੌਰ ਤੇ ਨੇ, ਤੁਹਾਨੂੰ ਤਾਂ ਉਹ ਸਜ਼ਾਵਾਂ ਮਿਲਣਗੀਆਂ ਵੀ ਤੁਹਾਡੇ ਪੁਰਖੇ ਵੀ ਯਾਦ ਕਰਨਗੇ ਜੀ ਜੀ। ਸੋ ਬਾਕੀ ਚੱਲ ਤੂੰ ਲਿਖਿਆ, ਤੇਰੀ ਮਿਹਰਬਾਨੀ ਹੈ, ਲੇਕਿਨ ਇਹ ਗੱਲ ਦੱਸਦੀ ਹੈ ਕਿ ਕਿਸ ਕਦਰ ਅੱਜ ਪੁੱਤਰਿਆਪਨ ਜਿਹੜਾ ਹੈ ਇਸ ਮੋਦੀ ਦੀ ਆਮਦ ਦੇ ਨਾਲ ਹੋਇਆ ਜੀ। ਬਿਲਕੁਲ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਮੈਸੇਜ ਵੀਰ ਅਮਰਦੀਪ ਸਿੰਘ ਜੀ ਦਾ ਹੈ। ਇਹ ਲਿਖਦੇ ਹਨ, ਪੂਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੋਦੀ ਪ੍ਰਧਾਨ ਮੰਤਰੀ ਨਹੀਂ ਬਣਿਆ, ਉਹ ਭਾਰਤ ਦਾ ਬਾਦਸ਼ਾਹ ਬਣ ਗਿਆ ਹੈ। ਹੁਣ ਇਹਨਾਂ ਨੂੰ ਜੋ ਕਰਨਾ ਹੈ, ਜੋ ਚੰਗਾ ਲੱਗਦਾ ਹੈ ਉਹ ਜ਼ਰੂਰ ਕਰਨਗੇ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਆਰਐਸਐਸ ਤੇ ਬੀਜੇਪੀ ਹੁਣ ਨਿਤੜਕ ਹੋ ਕੇ ਭਾਰਤ ਤੇ ਰਾਜ ਕਰੇਗਾ। ਹੁਣ ਸਿੱਖ ਸੋਚਣ ਕਿ ਆਪਣੇ ਆਪ ਨੂੰ ਤੇ ਆਪਣੇ ਇਤਿਹਾਸ ਨੂੰ ਕਿਵੇਂ ਬਚਾਉਣਾ ਹੈ। ਪਹਿਲਾਂ ਤਾਂ ਅਕਲ ਹੀ ਨਹੀਂ ਆਈ, ਹੁਣ ਹੀ ਸੋਚ ਲੈਣ। ਸਾਰਾ ਦੇਸ਼ ਆਮ ਆਦਮੀ ਪਾਰਟੀ ਪਿੱਛੇ ਨਹੀਂ, ਸਗੋਂ ਬੀਜੇਪੀ ਦੇ ਪਿੱਛੇ ਹੈ। ਹੁਣ ਸਿੱਖਾਂ ਨੂੰ ਸੋਚਣਾ ਪਵੇਗਾ ਕਿ ਆਪਣਾ ਰਸਤਾ ਕਿਵੇਂ ਤਿਆਰ ਕਰਨਾ ਹੈ, ਜਾਂ ਫਿਰ ਆਮ ਆਦਮੀ ਬਣ ਕੇ ਰਹਿਣਾ ਹੈ।
ਡਾਕਟਰ ਸਾਹਿਬ ਜੀ, ਹੁਣ ਕੁਝ ਕਹਿਣ ਨੂੰ ਬਾਕੀ ਨਹੀਂ ਰਿਹਾ। ਇਸ ਦੇਸ਼ ਨੇ ਦੱਸ ਦਿੱਤਾ ਹੈ ਕਿ ਇਹ ਇੱਕ ਹਿੰਦੂ ਦੇਸ਼ ਹੈ। ਪਹਿਲਾਂ 1984 ਦੀਆਂ ਚੋਣਾਂ ਤੇ ਹੁਣ 2014 ਦੀਆਂ। ਮੇਰੀ ਸਿੱਖ ਕੌਮ ਨੂੰ ਇੱਕ ਬੇਨਤੀ ਹੈ, ਹੱਥ ਜੋੜ ਕੇ ਕਹਿੰਦਾ ਹਾਂ ਕਿ ਅਜੇ ਵੀ ਸੋਚ ਲਓ ਅਤੇ ਆਪਣੇ ਦੇਸ਼ ਦੀ ਗੱਲ ਕਰੋ, ਨਹੀਂ ਤਾਂ 5 ਸਾਲਾਂ ਤੱਕ ਤੁਹਾਡਾ ਬੁਰਾ ਹਾਲ ਹੋਵੇਗਾ ਅਤੇ ਆਉਣ ਵਾਲੀਆਂ ਸਿੱਖ ਨਸਲਾਂ ਆਪਣੇ ਆਪ ਨੂੰ ਹਿੰਦੂ ਕਹਿਣਗੀਆਂ। ਜਾਗ ਗੁਰੂ ਕਿਆ ਸਿੱਖਾ ਜਾਗ। ਗੁਰੂ ਕਿਰਪਾ ਕਰੇ ਸਿੱਖ ਜਲਦੀ ਜਾਗ ਜਾਣ ਤਾਂ ਜੋ ਖਾਲਸਾ ਆਪਣਾ ਘਰ ਬਣਾ ਲਵੇ। ਜੀ ਡਾਕਟਰ ਸਾਹਿਬ। ਵੀਰ ਅਮਰਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ। ਉਹਨਾਂ ਦੀ ਇੱਕ ਈਮੇਲ ਪਹਿਲਾਂ ਵੀ ਸੀ, ਉਸ ਦੇ ਵਿੱਚ ਕੁਝ ਸਵਾਲ ਐਸੇ ਸਨ ਜਿਹੜੇ ਅੱਗੋਂ ਆਪਸੀ ਜਿਹੜਾ ਉਹ ਮਤਭੇਦ ਪੈਦਾ ਕਰ ਸਕਦੇ ਸੀ, ਉਹਨਾਂ ਦਾ ਮੈਂ ਜਵਾਬ ਨਹੀਂ ਸੀ ਦਿੱਤਾ, ਉਹ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ ਇਸ ਈਮੇਲ ਜੀ। ਦੂਸਰਾ ਉਹਨਾਂ ਨੇ ਇਹ ਕਿਹਾ ਕਿ ਵੀ ਮੋਦੀ ਬਾਦਸ਼ਾਹ ਬਣਿਆ, ਪ੍ਰਧਾਨ ਮੰਤਰੀ ਨਹੀਂ ਬਣਿਆ। ਬਿਲਕੁਲ ਠੀਕ ਕਿਹਾ ਉਹਨਾਂ ਨੇ। ਔਰ ਆਰਐਸਐਸ ਬੀਜੇਪੀ ਕੀ ਕਰਨਗੇ ਸਿੱਖਾਂ ਦਾ, ਉਸ ਤੋਂ ਪਹਿਲਾਂ ਜਿਹੜਾ ਜਮੂਰਾ ਇੱਕ ਆਰਐਸਐਸ ਦਾ ਲਿਖ ਕੇ ਗਿਆ ਜਿਹਨੂੰ ਅਸੀਂ ਲਿਆ ਜਿਹਦਾ ਨੋਟਿਸ ਜੀ, ਉਹਨੇ ਦੱਸ ਹੀ ਦਿੱਤਾ ਔਰ ਉਹਦੇ ਵਿੱਚ ਬਿਲਕੁਲ ਠੀਕ ਕਿਹਾ ਵੀਰ ਅਮਰਦੀਪ ਸਿੰਘ ਨੇ ਕਿ ਜੇ ਆਮ ਆਦਮੀ ਬਣਨਾ ਹੈ, ਕੋਈ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦੇ, ਇਹ ਹੁਣ ਗੱਲ ਕਰ ਰਹੇ ਨੇ ਕਿ ਅਸੀਂ ਆਰਡਨਰੀ ਮੈਨ, ਕਿ ਅੱਜ ਤਾਂ ਅਸੀਂ ਸਰਦਾਰ ਹੈ, ਸਿੱਖ ਹੈ, ਹਿਸਟਰੀ ਬਦਲਣ ਵਾਲੇ ਹੈ, ਆਪਣੇ ਆਪ 'ਚ ਪ੍ਰਾਈਡ ਲੈਂਦੇ ਹੈ ਕਿ ਸਾਡਾ ਗਲੋਰੀਅਸ ਇਤਿਹਾਸ ਹੈ, ਅਸੀਂ ਹਿਊਮਨ ਹਿਸਟਰੀ ਨੂੰ ਪ੍ਰਭਾਵਿਤ ਕਰਨਾ। ਉਹ ਕਹਿੰਦੇ ਨੇ ਕਿ ਵੀ ਜੇ ਆਮ ਜਿਵੇਂ ਜਨ ਜਨਾਰਦਨ ਹੁੰਦਾ ਭੇਡਾਂ ਬੱਕਰੀਆਂ ਦੀ ਤਰ੍ਹਾਂ ਜਿਉਣਾ ਹੈ ਫਿਰ ਤਾਂ ਠੀਕ ਹੈ, ਲੇਕਿਨ ਜੇ ਅਸੀਂ ਆਪਣੀ ਵੱਖਰੀ ਪਛਾਣ ਰੱਖਣੀ ਹੈ ਫਿਰ ਸਾਨੂੰ ਸੋਚਣਾ ਪਏਗਾ। ਜਿਵੇਂ ਉਹਨਾਂ ਨੇ ਕਿਹਾ ਵੀ ਜਾਗ ਸਿੱਖਾ ਜਾਗ, ਕਿਉਂਕਿ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਨੇ ਡਿਕਲੇਅਰ ਕਰ ਦਿੱਤਾ ਹੈ ਵੀ ਇਹ ਹਿੰਦੂ ਦੇਸ਼ ਹੈ। ਔਰ ਜਿਵੇਂ 1984 ਦੇ ਵਿੱਚ ਇੰਦਰਾ ਗਾਂਧੀ ਨੇ ਜੂਨ 84 ਦਾ ਘੱਲੂਘਾਰਾ ਕੀਤਾ, ਨਵੰਬਰ ਦੇ ਪਹਿਲੇ ਹਫ਼ਤੇ ਰਾਜੀਵ ਗਾਂਧੀ ਨੇ ਹਜ਼ਾਰਾਂ ਸਿੱਖ ਮਾਰੇ ਔਰ ਭਾਰਤ ਦੇ ਵਿੱਚ 2/3 ਬਹੁ ਗਿਣਤੀ ਨੇ ਹਿੰਦੂਆਂ ਨੇ ਰਾਜੀਵ ਗਾਂਧੀ ਨੂੰ 1985 ਐਂਡ ਦਸੰਬਰ ਜੇ ਚੋਣਾਂ ਹੋਈਆਂ ਸੀ ਉਹਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਕਿ ਵੀ ਇਹ ਸਿੱਖ ਮਾਰਨਾ ਜਿਹੜਾ ਬੜਾ ਪੁੰਨ ਦਾ ਕੰਮ ਹੈ ਜੀ। ਨਰਿੰਦਰ ਮੋਦੀ ਨੇ ਹਜ਼ਾਰਾਂ ਮੁਸਲਮਾਨ ਗੁਜਰਾਤ 'ਚ ਮਾਰੇ, ਕਿਵੇਂ ਸਿੱਖ ਹਜ਼ਾਰਾਂ ਕਿਸਾਨ ਉਹਨਾਂ ਨੂੰ ਬੇਘਰੇ ਕਰਨ ਦਾ ਜਿਹੜਾ ਉਹ ਏਜੰਡਾ ਰੱਖਿਆ ਹੋਇਆ। ਔਰ ਬਹੁ ਗਿਣਤੀ ਭਾਰਤ ਦੇ ਹਿੰਦੂਆਂ ਨੇ ਨਰਿੰਦਰ ਮੋਦੀ ਦੀ ਪਾਰਟੀ ਬੀਜੇਪੀ ਨੂੰ ਸਪੋਰਟ ਕਰਕੇ ਦੱਸ ਦਿੱਤਾ ਕਿ ਵੀ ਇਹ ਬਹੁਤ ਚੰਗਾ ਕੰਮ ਕੀਤਾ ਹੈ, ਮੁਸਲਮਾਨਾਂ ਨੂੰ ਮਾਰਿਆ ਹੈ, ਈਸਾਈਆਂ ਦੇ ਖਿਲਾਫ ਹਿੰਸਾ ਕੀਤੀ ਹੈ ਜੀ। ਔਰ ਉਹਨਾਂ ਨੇ ਅਖੀਰੇ ਕਿਹਾ ਹੈ ਕਿ ਵੀ ਇਹ ਦੋਨੋਂ ਵਾਰੀ ਐਕਸਟ੍ਰੀਮ ਹਿੰਦੂ ਏਜੰਡੇ ਤੋਂ ਬਾਅਦ ਇਹ ਗੱਲ ਜ਼ਾਹਰ ਹੈ ਕਿ ਭਾਰਤ ਇੱਕ ਹਿੰਦੂ ਦੇਸ਼ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਜੇ ਤਾਂ ਅਸੀਂ ਨਾ ਜਾਗੇ ਫਿਰ ਸਾਡੀਆਂ ਜਿਹੜੀਆਂ ਭਵਿੱਖ ਦੀਆਂ ਪੀੜ੍ਹੀਆਂ ਨੇ, ਜਨਰੇਸ਼ਨਸ ਨੇ, ਉਹ ਆਪਣੇ ਆਪ ਨੂੰ ਹਿੰਦੂ ਹੀ ਕਹਿਣਗੇ। ਜੇ ਤਾਂ ਅਸੀਂ ਇਹੀ ਚਾਹੁੰਦੇ ਕਿ ਉਹਨਾਂ ਨੂੰ ਹਿੰਦੂ ਬਣਾਉਣਾ ਫਿਰ ਤਾਂ ਕੋਈ ਗੱਲ ਨਹੀਂ ਹੈ, ਨਹੀਂ ਤਾਂ ਸਾਨੂੰ ਜਾਗਣ ਦੀ ਲੋੜ ਹੈ। ਸੋ ਅਸੀਂ ਸਮਝਦੇ ਹਾਂ ਵੀ ਵੀਰ ਅਮਰਦੀਪ ਸਿੰਘ ਇੱਕ ਪੂਰੇ ਪੰਥਕ ਜਜ਼ਬੇ ਵਾਲੇ ਨੌਜਵਾਨ ਨੇ, ਬਿਲਕੁਲ ਸਪਸ਼ਟਤਾ ਦੇ ਨਾਲ ਸੋਚਦੇ ਨੇ, ਦਿਲ 'ਚ ਦਰਦ ਵੀ ਹੈ, ਕਿਤੇ ਨਾ ਕਿਤੇ ਕੌਮ ਪ੍ਰਤੀ ਹਿਰਖ ਵੀ ਹੈ ਕਿ ਇੱਕ ਵੱਡਾ ਹਿੱਸਾ ਸਾਡਾ ਗਫਲਤ ਦੀ ਨੀਂਦੇ ਸੁੱਤਾ ਹੋਇਆ, ਕੁਝ ਵਿਕ ਗਏ ਨੇ, ਕੁਝ ਚੁੱਪ ਕੀਤੇ ਨੇ, ਕੁਝ ਸੁੱਤੇ ਹੋਏ ਨੇ ਜੀ। ਪਰ ਮੈਂ ਸਮਝਦਾ ਵੀ ਸਭ ਦੇ ਬਾਵਜੂਦ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਨੇ ਉਹ ਆਰਾਮ ਨਾਲ ਨਹੀਂ ਬਹਿੰਦੇ ਔਰ ਜਿਨ੍ਹਾਂ ਦੇ ਅੰਦਰ ਗੁਰੂ ਦੀ ਪ੍ਰੀਤ ਹੈ, ਗੁਰੂ ਦਾ ਦਰਦ ਹੈ, ਗੁਰੂ ਦੇ ਪੰਥ ਦਾ ਦਰਦ ਹੈ, ਸੋ ਉਹ ਤਾਂ ਜਿਹੜੇ ਨੇ ਸੀਨੇ, ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਕਿਹਾ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਵਹਿੰਦੇ। ਕਿ ਜਿੱਥੇ ਨਿਉ ਲੱਗਾ, ਜਿੱਥੇ ਪ੍ਰੀਤ ਹੈ, ਉਹ ਅੱਖਾਂ ਵਗਦੀਆਂ ਨੇ ਵੈਰਾਗ ਦੇ ਵਿੱਚ, ਪਿਆਰ ਦੇ ਵਿੱਚ, ਦਿਨ ਔਰ ਰਾਤ ਉਸ ਪਿਆਰੇ ਦੀ ਯਾਦ 'ਚ ਨੇ। ਔਰ ਇਹ ਪੰਥ ਉਸ ਪਿਆਰੇ ਦਾ ਹੀ ਹੈ ਜੀ ਜੀ, ਜਿਹਦੇ 'ਚ ਉਹ ਆਪ ਵਸਦੇ ਨੇ। ਜਿਸ ਪ੍ਰਥਾਏ ਉਹਨਾਂ ਨੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਜਿਸ ਪੰਥ ਤੋਂ ਉਹਨਾਂ ਨੇ ਆਪਣੇ ਬਿੰਦੀ ਪੁੱਤਰ ਕੁਰਬਾਨ ਕੀਤੇ ਨੇ, ਇਹ ਪੰਥ ਹਮੇਸ਼ਾ ਦੇ ਲਈ ਇਸ ਦੀਆਂ ਜੜ੍ਹਾਂ ਪਤਾਲ ਵਿੱਚ ਲੱਗੀਆਂ ਹੋਈਆਂ ਨੇ। ਇਹ ਹਿੰਦੂਤਵੀ ਤੇ ਦੂਸਰੇ ਸਾਨੂੰ ਕੀ ਮਿਟਾ ਸਕਣਗੇ? ਇਹ ਤਾਂ ਜਿਹੜਾ ਵੀ ਪੰਥ ਦੇ ਨਾਲ ਟਕਰਾਇਆ, ਮੁਗਲ ਹੋਣ, ਅਫਗਾਨ ਹੋਣ, ਬ੍ਰਿਟਿਸ਼ ਬਸਤੀਵਾਦੀ ਹੋਣ, ਉਹਨਾਂ ਦਾ ਫਿਰ ਜੋ ਵੀ ਸੀ ਸਭ ਕੁਝ ਉਹਨਾਂ ਦਾ ਮਿਟਿਆ ਸਫਾਏ ਹਸਤੀ ਤੋਂ ਜੀ। ਉਹੀ ਹਸ਼ਰ ਇਹਨਾਂ ਦਾ ਹੋਏਗਾ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਸੋ ਇਹਨਾਂ ਦਾ ਵੀਰ ਅਮਰਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।